ਡਰੱਗਸ ਕਿਹੜਾ ਪੰਜਾਬ ਦਾ ਪਿੰਡ ਥਾਂ ਟਿਕਾਣਾ ਕੋਈ ਸੈਂਟਰਲ ਪੁਆਇੰਟ ਐਸਾ ਜਿੱਥੇ ਕਿ ਡਰੱਗਸ ਨਹੀਂ ਵਿਕਦੀਆਂ ਨਹੀਂ ਮਿਲਦੀਆਂ? ਕੌਣ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਉਹ ਸਰਕੂਲੇਟ ਕਰਦਾ ਹੈ, ਕੌਣ ਉਹਨਾਂ ਨੂੰ ਵੇਚਦਾ ਹੈ, ਕੌਣ ਉਹਦਾ ਜੇ ਕਦੇ ਰੌਲਾ ਪੈਂਦਾ ਹੈ ਜੀ ਹੁਣ ਅਸੀਂ ਆਪਰੇਸ਼ਨ ਪ੍ਰਹਾਰ ਗੌਰਵ ਯਾਦਵ ਕਹਿੰਦਾ ਸ਼ੁਰੂ ਕਰਤਾ, ਅਸੀਂ ਲੱਕ ਤੋੜ ਦਿਆਂਗੇ, ਅਸੀਂ 2000 ਫੜ ਲਿਆ 4000 ਫੜ ਲਿਆ। ਪਰ ਹੁਣ ਇਸ ਸਾਰੀ ਡਰਾਮੇਬਾਜ਼ੀ ਨੂੰ ਅਗਲੀਆਂ ਚੋਣਾਂ 'ਚ ਕਿਉਂਕਿ ਬੀਜੇਪੀ ਜਿਹੜੀ 2027 ਦੀਆਂ ਚੋਣਾਂ ਪੰਜਾਬ ਕੈਪਚਰ ਕਰਨਾ ਚਾਹੁੰਦੀ ਹੈ, ਗਵਰਨਰ ਕਟਾਰੀਆ ਪੰਜਾਬੀ ਹਿੰਦੂ ਲਿਆ ਕੇ ਬਿਠਾਇਆ ਹੋਇਆ ਹੈ, ਉਹਦੇ ਰਾਹੀਂ ਪਹਿਲਾਂ ਤਾਂ ਪੰਜਾਬ ਸਰਕਾਰ ਹੁਣ ਭਗਵੰਤ ਮਾਨ ਨੂੰ ਵੀ ਲੱਗਦਾ ਹੈ ਉਹਨਾਂ ਨੇ ਆਪਣੇ ਰਾਹੀਂ ਉਹ ਆਪਰੇਸ਼ਨ ਪ੍ਰਹਾਰ ਦੇ ਥੱਲੇ ਜੀ ਅਸੀਂ ਡਰੱਗਸ ਖਤਮ ਕਰਤੀਆਂ, ਉਹ ਸਿੱਖ ਨੌਜਵਾਨ ਮਾਰਨ ਦੀ ਲਾਈਨ ਜਿਹੜੀ ਹੈ, ਇੰਨਾ ਕ੍ਰਾਈਮ ਪੰਜਾਬ ਦੇ ਵਿੱਚ ਇੰਨਾ ਇਲੀਗਲ ਉਹ ਸਾਰਾ ਪਾਰਟ ਚੱਲ ਰਿਹਾ। ਸੋ ਇੱਕ ਪਾਸੇ ਮਾਰਨ ਦਾ ਉਹ ਸਮਾਨ ਬਣਾ ਲਿਆ, ਇੱਧਰੋਂ ਕਟਾਰੀਆ ਜਿਹੜਾ ਉਹ ਫਿਰੋਜ਼ਪੁਰ ਦੇ ਵਿੱਚ ਉਹਨੇ ਮਾਰਚ ਕੱਢਿਆ 3 ਕਿਲੋਮੀਟਰ ਕਿ ਜੀ ਅਸੀਂ ਪਹਿਲਾਂ ਐਲਾਨ ਕਰਾਇਆ ਕਿ ਜੀ ਡਰੱਗਸ ਖਤਮ ਨਹੀਂ ਹੋ ਸਕਦੀਆਂ ਜੇ ਲੋਕ ਸਹਿਯੋਗ ਨਾ ਕਰਨ। ਔਰ ਉਸ ਕਟਾਰੀਏ ਦੇ ਮਾਰਚ ਦੇ ਵਿੱਚ ਨਾਲ ਉਹਦੇ ਰਾਧਾ ਸੁਆਮੀ ਬਾਬਾ ਗੁਰਿੰਦਰ ਢਿੱਲੋਂ ਬਿਆਸ ਵਾਲਾ। ਸੋ ਮਤਲਬ ਇਹ ਹੈ ਕਿ ਵੀ ਇੱਕ ਪਾਸੇ ਏਜੰਸੀਆਂ ਨੇ ਫੜਿਆ ਹੋਇਆ, ਪੂਰਾ ਇਹਨਾਂ ਨੂੰ ਕਾਬੂ ਕੀਤਾ ਹੋਇਆ, ਸੁਖਬੀਰ ਬਾਦਲ ਵੀ ਮਾਰਚ ਦੇ ਵਿੱਚ ਪਹੁੰਚ ਗਿਆ ਔਰ ਇਹ ਸਾਰੇ ਮਾਰਚ ਕਰ ਰਹੇ ਨੇ ਜੀ ਡਰੱਗਸ ਦੇ ਖਿਲਾਫ ਮਾਰਚ। ਹੁਣ ਇਹ ਜੇ ਇਹਨੂੰ ਇਹ ਨਾ ਔਰ ਅਸ਼ਵਨੀ ਕੁਮਾਰ ਬੀਜੇਪੀ ਦਾ ਪ੍ਰੈਜ਼ੀਡੈਂਟ ਨਾਲ ਤੁਰਿਆ ਹੋਇਆ ਐਕਟਿੰਗ ਪ੍ਰੈਜ਼ੀਡੈਂਟ। ਹੁਣ ਮਤਲਬ ਇੱਕ ਪਾਸੇ ਤਾਂ ਇਹ ਅਖਾਣ ਹੁੰਦਾ ਸੀ ਕਿ ਜੀ ਚੋਰ ਤੇ ਕੁੱਤੀ ਰਲੇ ਹੋਏ ਨੇ, ਹੁਣ ਤਾਂ ਚੋਰ ਹੋਏ ਕੁੱਤੀ ਹੋਏ, ਹੁਣ ਇਹਨਾਂ ਸਾਰਿਆਂ ਦੀਆਂ ਸ਼ਕਲਾਂ ਦੇਖੋ, ਇਹ ਤਾਂ ਇਵੇਂ ਹੀ ਹੈ ਕਿ ਚੋਰ ਹੀ ਜਿਹੜਾ ਕਰਾਊਡ ਦੇ ਵਿੱਚ ਆ ਕੇ ਚੋਰ 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 ਕਰ ਰਿਹਾ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕੀ ਪੰਜਾਬ ਦੇ ਲੋਕ ਖਾਸ ਤੌਰ 'ਤੇ ਸਿੱਖ ਕੌਮ ਆਉਂਦੀਆਂ ਚੋਣਾਂ ਤੱਕ ਪਹੁੰਚਦੇ ਆ ਇਸ ਹਕੀਕਤ ਨੂੰ ਸਮਝ ਸਕਣਗੇ ਕਿ ਵੀ ਕੀ ਚੱਲ ਰਿਹਾ, ਜਾਂ ਜਿਸ ਅੰਦਾਜ਼ ਦੇ ਵਿੱਚ ਪਹਿਲਾਂ ਜਿਹੜਾ ਇਹਨਾਂ ਤੋਂ ਅੱਕੇ ਹੋਏ ਕਾਂਗਰਸ ਔਰ ਅਕਾਲੀਆਂ ਤੋਂ ਸਿੱਖਾਂ ਨੇ ਕਿਹਾ ਵੀ ਇਹਨਾਂ ਤੋਂ ਦੀ ਥਾਂ 'ਤੇ ਕਾਲਾ ਚੋਰ ਆ ਜਾਏ, ਉਹ ਕਬੂ ਆ ਗਿਆ ਕਾਲਾ ਚੋਰ ਕੇਜਰੀਵਾਲ, ਕਾਲਾ ਵੀ ਹੈ ਚੋਰ ਵੀ ਹੈ। ਉਹਨਾਂ ਤੋਂ ਪੂਰੀ ਤਰ੍ਹਾਂ ਉਹਨਾਂ ਨੇ ਲੁੱਟ ਪੁੱਟ ਕੇ ਪੂਰੀ ਪੰਜਾਬ ਦੀ ਇੱਜ਼ਤ ਦੌਲਤ ਸਾਰੀ ਉਹਨਾਂ ਦੇ ਹੱਥਾਂ 'ਚ ਖਵਾਰੀ ਕਰਕੇ ਜਿਹੜਾ ਹੁਣ ਜਿਹੜੀ ਜੇ ਕੋਈ ਤਬਦੀਲੀ ਦੀ ਲਾਈਨ ਹੈ ਤੇ ਅਗੇਨ ਜਿਹੜੀ ਹੈ ਉਹ ਬੀਜੇਪੀ ਅਕਾਲੀ ਨਵੇਂ ਰੂਪ ਦੇ ਵਿੱਚ ਕਿ ਜੀ ਡਰੱਗ ਫਰੀ ਤੇ ਫਲਾਣਾ ਢਿਮਕਾ। ਇਹ ਹੁਣ ਪੰਜਾਬ ਦੇ ਲੋਕਾਂ ਦੇ ਉੱਤੇ ਡਿਪੈਂਡ ਕਰੇਗਾ ਕਿ ਭਾਈ ਉਹ ਕਿਵੇਂ ਇਸ ਹਕੀਕਤ ਨੂੰ ਸਮਝਦੇ ਨੇ।